ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਅਸੀਂ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਦਸੰਬਰ ਦੀ 9 ਤਰੀਕ ਆ ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਅਤੇ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਸੰਪਰਕ ਕਰੋ ਨੰਬਰ 408 722 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ, ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ। ਕਹਿੰਦੇ ਵੀ ਫੈਡਰਲ ਕ੍ਰਿਮੀਨਲ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਆ ਹੰਟਰ ਬਾਈਡਨ ਉਹਨਾਂ ਦੀ ਹੰਟਰ ਬਾਈਡਨ ਪ੍ਰੈਜ਼ੀਡੈਂਟ ਇਲੈਕਟ ਜੋ ਬਾਈਡਨ ਉਹਨਾਂ ਦੇ ਸਨ ਹੈਗੇ ਆ। ਕਹਿੰਦੇ ਵੀ ਇਹ ਜਿਹੜੀ ਇਨਵੈਸਟੀਗੇਸ਼ਨ ਆ ਚੱਲ ਤਾਂ ਕਾਫੀ ਲੰਮੇ ਸਮੇਂ ਤੋਂ ਰਹੀ ਸੀ ਪਰ ਵਿੱਚ ਇਲੈਕਸ਼ਨ ਕਰਕੇ ਚੁੱਪਚਾਪ ਇਸ ਇਸ਼ੂ ਦੇ ਉੱਤੇ ਹੋ ਗਿਆ ਸੀ। ਹੁਣ ਫੇਰ ਐਕਟੀਵਿਟੀ ਇਹਦੇ ਵਿੱਚ ਕਾਫੀ ਹੋਈ ਹੈਗੀ ਆ ਤੇ ਹੰਟਰ ਬਾਈਡਨ ਨੇ ਖੁਦ ਮੰਨਿਆ ਵੀ ਜਿਹੜਾ US ਅਟਾਰਨੀ ਦਾ ਆਫਿਸ ਡੈਲਵੇਅਰ ਦੇ ਵਿੱਚ ਆ ਉਸ ਨੇ ਜਿਹੜਾ ਆ ਉਹਨਾਂ ਦੇ ਵਕੀਲ ਨੂੰ ਐਡਵਾਈਜ਼ ਕੀਤਾ ਹੈਗਾ ਵੀ ਜਿਹੜੀ ਉਹਨਾਂ ਦੇ ਟੈਕਸ ਅਫੇਅਰਸ ਆ ਉਸ ਨੂੰ ਲੈ ਕੇ ਇਨਵੈਸਟੀਗੇਸ਼ਨ ਚੱਲ ਰਹੀ ਆ। ਇਹਦੇ ਵਿੱਚ ਮਲਟੀਪਲ ਫਾਈਨੈਂਸ਼ੀਅਲ ਇਸ਼ੂਜ਼ ਹੈਗੇ ਆ ਇਹ ਜਿਹਦੇ ਵਿੱਚ ਹੰਟਰ ਬਾਈਡਨ ਤੇ ਉਹਨਾਂ ਦੇ ਜਿਹੜੇ ਐਸੋਸੀਏਟਸ ਆ ਕਹਿੰਦੇ ਵੀ ਹੋ ਸਕਦਾ ਉਹਨਾਂ ਨੇ ਟੈਕਸ ਦੇ ਨੂੰ ਵਾਇਲੇਟ ਕੀਤਾ ਹੋਊਗਾ। ਮਨੀ ਲਾਂਡਰਿੰਗ ਵੀ ਇਹਦੇ ਵਿੱਚ ਇਨਵੋਲਵ ਹੈਗੀ ਆ ਖਾਸ ਕਰਕੇ ਉਹ ਬਿਜ਼ਨਸਾਂ ਦੇ ਨਾਲ ਰਿਲੇਟਡ ਜਿਹੜੇ ਕਿ ਦੂਜੇ ਮੁਲਕਾਂ ਦੇ ਵਿੱਚ ਹੈਗੇ ਪ੍ਰਿੰਸੀਪਲੀ ਜਿਹੜਾ ਚਾਈਨਾ ਹੈਗਾ। ਜੀ ਬਿਲਕੁਲ। ਇਹਨਾਂ ਦੇ ਯੂਕਰੇਨ ਦੇ ਮਸਲਿਆਂ ਨੂੰ ਲੈ ਕੇ ਵੀ ਕਾਫੀ ਵਿਵਾਦ ਰੌਲਾ ਜਿਹੜਾ ਉਹ ਪਿਆ ਸੀਗਾ ਇਲੈਕਸ਼ਨ ਤੋਂ ਪਹਿਲਾਂ। ਬਾਈਡਨ ਦੇ ਜਿਹੜੇ ਮੁੰਡੇ ਤੇ ਇਸ ਦੇ ਲੈਪਟਾਪ ਨੂੰ ਲੈ ਕੇ ਕਾਫੀ ਇੱਕ ਵੱਡਾ ਜਿਹੜਾ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀਗੀ ਪਰ ਉਹ ਕਿਸੇ ਪਾਸੇ ਗੱਲ ਬਹੁਤੀ ਜਿਹੜੀ ਉਹ ਅੱਗੇ ਤੁਰੀ ਨਹੀਂ। ਤੇ ਹੁਣ ਰਾਈਟ ਨਾਓ ਉਹਨਾਂ ਦੀਆਂ ਬਿਜ਼ਨਸ ਡੀਲਿੰਗ ਜਿਹੜੀਆਂ ਚਾਈਨਾ ਦੇ ਵਿੱਚ ਚੱਲ ਰਹੀਆਂ ਆ ਉਸ ਦੇ ਉੱਤੇ ਇਸ ਫੈਡਰਲ ਕ੍ਰਿਮੀਨਲ ਇਨਵੈਸਟੀਗੇਸ਼ਨ ਦੀ ਨਜ਼ਰ ਜਿਹੜੀ ਉਹ ਰਹੇਗੀ। ਆਪਾਂ ਸੁਣਿਆ ਸੀਗਾ ਵੀ ਜਦੋਂ ਇਹਨਾਂ ਉਸ ਟਾਈਮ ਦੇ ਉੱਤੇ ਜਿਹੜੇ ਕੈਂਡੀਡੇਟਸ ਜੋ ਬਾਈਡਨ ਤੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਦਰਮਿਆਨ ਜਿਹੜੀਆਂ ਡਿਬੇਟ ਸੀ ਉਹਨਾਂ ਵਿੱਚ ਵੀ ਇਹ ਚਰਚਾ ਜਿਹੜੀ ਉਹ ਆਈ ਸੀਗੀ। ਤੇ ਹੁਣ ਅੱਜ ਜਿਹੜਾ ਇਸ ਦੇ ਉੱਤੋਂ ਪਰਦਾ ਜਿਹੜਾ ਉਹ ਚੱਕਿਆ ਆ ਤੇ ਦੱਸਿਆ ਜਾ ਰਿਹਾ ਹੈ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ। ਖੁਦ ਹੰਟਰ ਬਾਈਡਨ ਜਿਹੜੇ ਆ ਉਹਨਾਂ ਨੇ ਇਸ ਨੂੰ ਮੰਨਿਆ ਹੈਗਾ ਆ। ਸੋ ਹੁਣ ਦੇਖਦੇ ਹਾਂ ਵੀ ਇਸ ਦੇ ਵਿੱਚੋਂ ਹੁਣ ਕਿਹੜੀ ਚੀਜ਼ ਜਿਹੜੀ ਉਹ ਤੱਤ ਜਿਹੜੇ ਉਹ ਨਿਕਲ ਕੇ ਆਉਂਦੇ ਨੇ ਤੇ ਕੀ ਇਹਦੀਆਂ ਜਿਹੜੀਆਂ ਡੀਲਿੰਗਸ ਚਾਈਨਾ ਦੇ ਵਿੱਚ ਆ ਉਹ ਹੁਣ ਕਹਿ ਲਓ ਵੀ ਮਾਈਕਰੋਸਕੋਪ ਦੇ ਅੰਡਰ ਆਉਣਗੀਆਂ ਜਾਂ ਉਸ ਦੇ ਵਿੱਚੋਂ ਕੀ ਨਿਕਲਦਾ ਹੈਗਾ ਆ। ਜੀ ਅਗਲੀ ਖਬਰ ਵੱਲ ਚੱਲੀਏ। ਉਹ ਵੀ ਇਸ ਤਰ੍ਹਾਂ ਦੇ ਨਾਲ ਹੀ ਇੱਕ ਸਪਾਈ ਰਿਪੋਰਟ ਹੈਗੀ ਆ ਜਿਹਦੇ ਨਾਲ ਸਾਡੇ ਬੇ ਏਰੀਏ ਦੇ ਜਿਹੜੇ ਕਾਂਗਰਸਮੈਨ ਹੈਗੇ ਆ ਐਰਿਕ ਸਵੈਲਵੈਲ ਇੱਕ ਟਾਈਮ ਦੇ ਉੱਤੇ ਉਹਨਾਂ ਨੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਸੀ ਵੀ ਆਪਣੀ ਡਿਕਲੇਅਰ ਕੀਤੀ ਸੀ। ਹੁਣ ਉਹਨਾਂ ਦਾ ਨਾਮ ਜਿਹੜਾ ਆ ਉਹ ਇੱਕ ਚਾਈਨੀਜ਼ ਸਪਾਈਜ਼ ਬੀਬੀਆਂ ਹੈਗੀਆਂ ਉਹਨਾਂ ਦੇ ਨਾਲ ਜੁੜ ਰਿਹਾ ਹੈਗਾ ਆ। ਤੇ ਪਰ ਜਿਹੜੇ ਐਰਿਕ ਸਵੈਲਵੈਲ ਆ ਉਹ ਇਹ ਕਹਿ ਰਹੇ ਆ ਵੀ ਇਹ ਜਾਣਬੁੱਝ ਕੇ ਜਿਹੜੇ ਰਿਪਬਲਿਕਨਸ ਆ ਉਹਨਾਂ ਵੱਲੋਂ ਮੈਨੂੰ ਜਿਹੜਾ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਪਰ ਖਬਰਾਂ ਇਹ ਆ ਰਹੀਆਂ ਕਿ ਸਨ 2015 ਦੇ ਵਿੱਚ ਹੀ ਉਹ 2014 'ਚ ਸ਼ਾਇਦ ਇਲੈਕਟ ਹੋਏ ਸੀ ਤੇ 15 ਦੇ ਵਿੱਚ ਹੀ ਜਿਹੜੀ FBI ਆ ਉਹਨਾਂ ਨੇ ਅਲਰਟ ਕਰ ਦਿੱਤਾ ਸੀ ਐਰਿਕ ਸਵੈਲਵੈਲ ਨੂੰ ਵੀ ਭਾਈ ਕ੍ਰਿਸਟੀਨ ਫੈਂਗ ਤੇ ਫੈਂਗ ਜਿਹੜੀ ਬੀਬੀ ਆ ਇਹਨਾਂ ਤੋਂ ਬਚ ਕੇ ਰਹੋ। ਇਹ ਚਾਈਨਾ ਦੇ ਸਪਾਈ ਹੈਗੀ ਆ। ਇਹ ਉਸ ਟਾਈਮ ਦੇ ਉੱਤੇ ਸਟੂਡੈਂਟ ਬਣ ਕੇ ਇੱਥੇ ਜਿਹੜੀ
ਆਈ ਸੀ। ਸੋ ਇਹ ਜਿਹੜਾ ਏਰਿਕ ਸਵੈਲਵਲ ਆ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੀ ਇਹ ਨਿਊਜ਼ ਆ ਇੱਕ ਵਾਰੀ ਫੇਰ ਇਹ ਜਿਹੜੀ ਆਈ ਹੈਗੀ ਆ। ਕੈਬਨ ਮਕਾਰਥੀ ਜਿਹੜੇ ਜੀਓਪੀ ਲੀਡਰ ਹੈਗੇ ਬੇਕਰਸਫੀਲਡ ਤੋਂ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਏਰਿਕ ਸਵੈਲਵਲ ਆ ਇਹ ਨੈਸ਼ਨਲ ਸਿਕਿਉਰਿਟੀ ਲਾਇਬਿਲਿਟੀ ਆ। ਇਹਨਾਂ ਨੂੰ ਜਿਹੜਾ ਆ ਇੰਟੈਲੀਜੈਂਸ ਜਿਹੜੀ ਕਮੇਟੀ ਆ ਉੱਥੋਂ ਜਿਹੜਾ ਲਾਉਣਾ ਚਾਹੀਦਾ ਹੈਗਾ ਆ। ਪਰ ਦੂਸਰੇ ਪਾਸੇ ਜਿਹੜੇ ਏਰਿਕ ਸਵੈਲਵਲ ਆ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਪਤਾ ਲੱਗ ਗਿਆ ਸੀ ਵੀ ਮੈਂ ਕੋਈ ਇੱਦਾਂ ਦੀ ਜਿਹੜੀ ਇਨਫੋਰਮੇਸ਼ਨ ਆ ਆਪਣੇ ਮੁਲਕ ਦੀ ਜਾਂ ਆਪਣੇ ਜਿਹੜੇ ਸਾਥੀ ਕਾਂਗਰਸਮੈਨ ਜਾਂ ਸੈਨੇਟਰ ਆ ਉਹਨਾਂ ਦੇ ਸੰਬੰਧ ਦੇ ਵਿੱਚ ਇਹਨਾਂ ਲੇਡੀਜ਼ ਨੂੰ ਕੋਈ ਨਹੀਂ ਦਿੱਤੀ। ਜੀ। ਸੋ ਇਹ ਇਸ਼ੂ ਵੱਡਾ ਬਣਨ ਵਾਲਾ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ। ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਸੁਪਰੀਮ ਕੋਰਟ ਨੂੰ ਕਿਹਾ ਹੈ ਵੀ ਉਹਨਾਂ ਨੂੰ ਜਿਹੜਾ ਟੈਕਸਸ ਨੇ ਇਲੈਕਸ਼ਨ ਲਾਸੂਟ ਫਾਈਲ ਕੀਤਾ ਆ ਉਸ ਨੂੰ ਉਸ ਦੇ ਨਾਲ ਆਪਣੇ ਆਪ ਨੂੰ ਜੋੜਨ ਦੀ ਖੁੱਲ੍ਹ ਜਿਹੜੀ ਉਹ ਦਿੱਤੀ ਜਾਵੇ। ਰਾਸ਼ਟਰਪਤੀ ਟਰੰਪ ਤੇ 17 ਜਿਹੜੇ ਸੂਬੇ ਆ ਟੈਕਸਸ ਦੇ ਪਿੱਛੇ ਜਿਹੜਾ ਹੁਣ ਪਿੱਠ ਉਹਨਾਂ ਦੀ ਥਾਪੜ ਰਹੇ ਆ। ਜਿਹੜੀ ਇਲੈਕਸ਼ਨ ਲਾਸ ਹੋਈ ਆ ਟਰੰਪ ਕੈਂਪੇਨ ਦੀ, ਰਾਸ਼ਟਰਪਤੀ ਟਰੰਪ ਹੁਣਾਂ ਦੀ, ਵੀ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਫੈਡਰਲ ਕਾਨੂੰਨਾਂ ਨੂੰ ਲੈ ਕੇ ਜਿਹੜੇ ਉਹਨਾਂ ਨੇ ਲਾਸੂਟ ਫਾਈਲ ਕੀਤਾ ਆ ਵੀ ਉਸ ਦੇ ਵਿੱਚ ਉਹ ਜੋੜਿਆ ਜਾਵੇ। ਰਾਸ਼ਟਰਪਤੀ ਟਰੰਪ ਇਲੈਕਸ਼ਨ ਹਾਰਨ ਤੋਂ ਬਾਅਦ ਦੇ ਵਿੱਚ ਜਿਹੜੇ ਇਲੈਕਸ਼ਨ ਦੇ ਉੱਤੇ ਉਹਨਾਂ ਨੇ ਸਵਾਲ ਚੁੱਕੇ ਸੀਗੇ ਅਦਾਲਤਾਂ ਦੇ ਵਿੱਚ, ਉਹ ਵੀ ਬਹੁਤ ਵਾਰੀ ਜਿਹੜੇ ਆ ਹੁਣ ਤੱਕ ਹਾਰ ਚੁੱਕੇ ਨੇ। ਹੁਣ ਤੱਕ ਮੈਨੂੰ ਲੱਗਦਾ ਇਹਨਾਂ ਨੇ ਲੂਜ਼ਿੰਗ ਦਾ ਵੀ ਨਵਾਂ ਰਿਕਾਰਡ ਹੀ ਜਿਹੜਾ ਉਹ ਬਣਾ ਦਿੱਤਾ ਆ। ਸੋ ਹੁਣ ਦੇਖਣਾ ਹੋਊਗਾ ਵੀ ਕੀ ਸੁਪਰੀਮ ਕੋਰਟ ਇਹਨਾਂ ਦੇ ਲਾਸੂਟ ਦੇ ਉੱਤੇ ਉਹ ਆਪਣਾ ਫੈਸਲਾ ਜਿਹੜੀ ਉਹ ਸੁਣਾਉਂਦੀ ਹੈ, ਕੀ ਸੁਣਨ ਨੂੰ ਰਾਜੀ ਹੋਣਗੇ, ਤੇ ਜੇ ਸੁਣਦੇ ਨੇ ਤਾਂ ਉਹ ਫਿਰ ਸੁਪਰੀਮ ਕੋਰਟ ਕੀ ਇਸ ਦੇ ਉੱਤੇ ਫੈਸਲਾ ਸੁਣਾਇਆ ਜਾਵੇਗਾ। ਸੋ ਜਿਹੜੇ ਟਰੰਪ ਆ ਉਹ ਅਜੇ ਵੀ ਮੰਨਣ ਨੂੰ ਜਿਹੜੇ ਉਹ ਰਾਜੀ ਨਹੀਂ ਹੈਗੇ ਵੀ ਉਹ ਇਲੈਕਸ਼ਨ ਹਾਰ ਚੁੱਕੇ ਨੇ। ਅੱਜ ਖਬਰ ਇਸ ਦੇ ਬਾਬਤ ਇਹ ਵੀ ਹੈਗੀ ਆ, 50 ਸੂਬਿਆਂ ਨੇ ਤੇ ਵਾਸ਼ਿੰਗਟਨ DC ਨੇ, ਡਿਸਟ੍ਰਿਕਟ ਆਫ ਕੋਲੰਬੀਆ, ਇਹਨਾਂ ਸਾਰਿਆਂ ਨੇ ਆਪਣੇ ਨਤੀਜਿਆਂ ਨੂੰ ਸਰਟੀਫਾਈ ਕਰ ਦਿੱਤਾ ਆ, ਜਿਸ ਦੇ ਮੁਤਾਬਕ ਜੋ ਬਾਈਡਨ ਆ ਉਹ ਇਲੈਕਟੋਰਲ ਕਾਲਜ ਨੂੰ ਜਿੱਤ ਰਹੇ ਨੇ। ਤੇ ਹੁਣ ਜਲਦ ਹੀ ਇਲੈਕਟੋਰਲ ਕਾਲਜ ਦੀ ਵੋਟ ਉਹ ਹੋਵੇਗੀ ਤੇ ਜੇ ਉਸ ਦੇ ਵਿੱਚ ਇਲੈਕਟੋਰਲ ਕਾਲਜ ਜਿਸ ਤਰੀਕੇ ਨਾਲ ਨਿਰਧਾਰਿਤ ਹੋਏ ਨੇ ਉਹ ਆਪਣੀ ਵੋਟ ਪਾ ਦਿੰਦੇ ਨੇ ਤੇ ਫਿਰ ਜਿਹੜੇ ਅਧਿਕਾਰਤ ਤੌਰ ਦੇ ਉੱਤੇ ਜਿਹੜੇ ਜੋ ਬਾਈਡਨ ਆ ਉਹ ਪ੍ਰੈਜ਼ੀਡੈਂਟ ਦੇ ਲਈ ਸਹੁੰ ਚੁੱਕਣ ਦੇ ਲਈ ਜਨਵਰੀ ਦੇ ਵਿੱਚ ਤਿਆਰ ਹੋ ਸਕਦੇ ਨੇ। ਅਗਲੀ ਖਬਰ ਜਿਹੜੀ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ ਆ। ਕਹਿੰਦੇ ਪਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੰਪ ਰੈਲੀ ਦੇ ਵਿੱਚ ਲੋਕ ਹਾਜ਼ਰ ਹੋਣ ਜਾ ਰਹੇ ਆ, ਜਿਹੜੀ ਵਾਸ਼ਿੰਗਟਨ DC ਦੇ ਵਿੱਚ ਇਸ ਵੀਕਐਂਡ ਨੂੰ ਹੋਣੀ ਆ, ਸ਼ਨੀਚਰਵਾਰ ਨੂੰ। ਸੋ ਇਹਨੂੰ ਦੇਖਦੇ ਹੋਏ ਜਿਹੜੇ DC ਦੇ ਪੁਲਿਸ ਸਰਵਿਸਿਜ਼ ਤੇ ਨੈਸ਼ਨਲ ਪਾਰਕ ਸਰਵਿਸਿਜ਼ ਵਾਲੇ ਆ ਉਹ ਕਹਿੰਦੇ ਵੀ ਅਸੀਂ ਐਕਸਪੈਕਟ ਕਰ ਰਹੇ ਹਾਂ 5000 ਦੇ ਕਰੀਬ ਲੋਕ ਹੋਣਗੇ। ਤੇ ਇਸ ਨੂੰ ਦੇਖਦੇ ਹੋਏ ਵਾਸ਼ਿੰਗਟਨ DC ਦੇ ਵਿੱਚ ਕਈ ਜਿਹੜੀਆਂ ਸਟਰੀਟਸ ਆ ਉਹ ਬੰਦ ਵੀ ਕਰ ਦਿੱਤੀਆਂ ਗਈਆਂ ਹੈਗੀਆਂ ਆ। ਸੋ ਪਹਿਲੀ ਰੈਲੀ ਕਹਿੰਦੇ 9 ਵਜੇ ਕੈਪੀਟਲ ਤੇ ਹੋਊਗੀ, ਉਹ ਤੋਂ ਬਾਅਦ ਫਿਰ ਫਰੀਡਮ ਪਲਾਜ਼ਾ ਜਿਹੜਾ ਆ ਉੱਥੇ ਨੂਨ ਟਾਈਮ ਦੇ ਉੱਤੇ 12 ਵਜੇ ਦੇ ਕਰੀਬ ਹੋਊਗੀ। ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਹਜੇ ਤੱਕ ਉਹ ਆਪਣੀ ਜਿਹੜੀ ਇਲੈਕਸ਼ਨ ਆ ਉਹਦੀ ਜਿਹੜੀ ਹਾਰ ਆ ਉਹ ਨਹੀਂ ਮੰਨ ਰਹੇ ਤੇ ਆਪਣੇ ਜਿਹੜੇ ਉਹਨਾਂ ਦੇ ਸਮਰਥਨ ਆ ਉਹਨਾਂ ਨੂੰ ਉਹ ਬੂਸਟ ਕਰਦੇ ਜਾ ਰਹੇ ਹੈਗੇ। ਜੀ, ਇਹ ਅਮਰੀਕਾ ਦੇ ਲਈ ਬਹੁਤ ਇੱਕ ਹਾਨੀਕਾਰਕ ਜਿਹੜੀ ਸਥਿਤੀ ਉਹ ਬਣਦੀ ਜਾ ਰਹੀ ਆ। ਨੁਕਸਾਨ ਹੀ ਇਸ ਦੇ ਵਿੱਚ ਇਨਫੈਕਟ ਹੋਊਗਾ। ਕੱਲ੍ਹ ਨੂੰ ਕੋਈ ਵੀ ਹਾਰਦਾ ਹੈ ਉਹ ਹਾਰ ਮੰਨਣ ਨੂੰ ਜਿਹੜਾ ਉਹ ਰਾਜੀ ਨਹੀਂ ਹੋਊਗਾ ਵੋਟਾਂ ਦੇ ਵਿੱਚ, ਤੇ ਫਿਰ ਇੱਦਾਂ ਦੇ ਜਿਹੜੇ ਵਿਵਾਦ ਆ ਉਹ ਵੱਧਦੇ ਜਾਣਗੇ ਤਾਂ ਸਮੱਸਿਆ ਜਿਹੜੀ ਉਹ ਜ਼ਰੂਰ ਜਿਹੜੀ ਉਹ ਆਵੇਗੀ। ਆਈ ਥਿੰਕ ਪ੍ਰੈਜ਼ੀਡੈਂਸ਼ੀਅਲ ਅਹੁਦੇ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਚੀਜ਼ ਨੂੰ ਮੰਨ ਲੈਣਾ ਚਾਹੀਦਾ। ਕੋਈ ਨਹੀਂ, ਇਹਨਾਂ ਨੂੰ ਮੁੜ ਦੁਬਾਰਾ ਜਿਹੜਾ ਉਹ ਮੌਕਾ ਮਿਲ ਜਾਣਾ। ਜਿਸ ਤਰੀਕੇ ਦੇ ਨਾਲ ਇਹਨਾਂ ਨੇ ਬੇਸ ਆਪਣਾ ਤਿਆਰ ਕਰ ਲਿਆ ਆ, ਰਿਪਬਲਿਕਨ ਪਾਰਟੀ ਹੁਣ ਇਹਨਾਂ ਦੀਆਂ ਹਾਮੀਆਂ ਤੋਂ ਬਗੈਰ ਉਸ ਦੇ ਲਈ ਵੀ ਜਿਹੜਾ ਅੱਗੇ ਵਧਣਾ ਆ ਉਹ ਕਾਫੀ ਜ਼ਿਆਦਾ ਜਿਹੜਾ ਉਹਨਾਂ ਦੇ ਲਈ ਮੁਸ਼ਕਿਲ ਹੋਊਗਾ। 5000 ਤੱਕ ਐਕਸਪੈਕਟ ਕਰ ਰਹੇ ਆ। 10,000 ਤਾਂ ਆਪਣੇ ਕਿਸਾਨਾਂ ਦੇ ਰੈਲੀ ਦੇ ਵਿੱਚ ਇੱਥੇ ਸੈਨ ਫਰਾਂਸਿਸਕੋ 'ਚ ਪਹੁੰਚ ਗਏ ਸੀਗੇ। ਸੋ ਇੱਥੇ ਤਾਂ ਮੈਨੂੰ ਲੱਗਦਾ ਇਹ ਆંકੜੇ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਜਿਹੜਾ ਉਹਨਾਂ ਨੇ ਪਾਰ ਕਰ ਦੇਣਾ, ਜਿੰਨਾ ਉਹਨਾਂ ਦਾ ਰਾਈਟ ਨਾਓ ਰਾਸ਼ਟਰਪਤੀ ਟਰੰਪ ਦਾ ਜਿਹੜਾ ਬੇਸ ਆ ਉਹ ਬਣ ਚੁੱਕਾ ਆ। ਹੁਣ ਵੱਡਾ ਜਿਹੜਾ ਇਹਨਾਂ ਦੀ ਇਸ ਰੈਲੀ ਤੋਂ ਵੀ ਬਾਅਦ 'ਚ GOP ਦੇ ਲਈ ਇਹ ਹੁਣ ਖਤਰਾ ਜਿਹੜਾ ਬਣਿਆ ਵੀ ਸੈਨੇਟ ਦਾ ਕੰਟਰੋਲ ਉਹ ਬਚਾ ਕੇ ਰੱਖ ਸਕਣਗੇ ਜਾਂ ਨਹੀਂ। ਕੀ ਡੈਮੋਕ੍ਰੇਟ ਪਾਰਟੀ ਜਾਰਜੀਆ ਦੇ ਵਿੱਚ ਜਿਹੜੀਆਂ ਇਲੈਕਸ਼ਨ ਹੋਣੀਆਂ ਸੈਨੇਟ ਦੇ ਵਿੱਚ ਉਹ ਉਹਨਾਂ ਨੂੰ ਕੋਈ ਜਿਹੜਾ ਹਰਾਉਣ ਦੇ ਵਿੱਚ ਕਾਮਯਾਬ ਹੋ ਸਕਣਗੇ ਜਾਂ ਨਹੀਂ। ਉੱਧਰ ਜਾਰਜੀਆ ਦੇ ਵਿੱਚ ਹਰਜੋਤ ਸਿੰਘ ਜੀ ਜਿਹੜੀ ਦਸੰਬਰ 14 ਤੋਂ ਅਰਲੀ ਇਨ ਪਰਸਨ ਵੋਟਿੰਗ ਜਿਹੜੀ ਆ ਉਹ ਜਿਹੜੀਆਂ ਦੋਨੋਂ ਸੈਨੇਟ ਦੀਆਂ ਇਲੈਕਸ਼ਨ ਹੋਣ ਜਾ ਰਹੀਆਂ ਆ ਉਸ ਦੇ ਲਈ ਸ਼ੁਰੂ ਹੋਣ ਜਾ ਰਹੀ ਹੈਗੀ ਆ। ਅਗਲੀ ਖਬਰ ਜਿਹੜੀ ਹੈ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਆ ਰਹੀ ਆ। ਕਹਿੰਦੇ ਭਈ
ਇਲੀਗਲ ਇਮੀਗ੍ਰੈਂਟਸ ਜਿਨ੍ਹਾਂ ਨੂੰ ਡਿਟੈਂਸ਼ਨ ਸੈਂਟਰ ਤੋਂ ਇੱਕ ਕੋਰਟ ਨੇ ਆਰਡਰ ਦਿੱਤਾ ਸੀ, ਉਸ ਟਾਈਮ ਤੇ ਛੱਡਿਆ ਗਿਆ ਸੀ। ਉਹਨਾਂ ਚੋਂ ਬਹੁਤ ਸਾਰੇ ਕਈ ਲੋਕ ਦੁਬਾਰਾ ਫਿਰ ਅਰੈਸਟ ਕੀਤੇ ਗਏ ਆ, ਜਿਹੜੇ ਕਿ ਸੈਕਸ ਡਰੱਗ ਕ੍ਰਾਈਮਸ ਦੇ ਵਿੱਚ ਇਨਵੋਲਵ ਸੀਗੇ। 250 ਦੇ ਕਰੀਬ ਜਿਹੜੇ ਡਿਟੈਨੀਜ਼ ਹੈਗੇ ਆ, ਇਹ ਫੈਡਰਲ ਜੱਜ ਨੇ ਆਰਡਰ ਕੀਤਾ ਸੀਗਾ ਕੁਝ ਸਮਾਂ ਪਹਿਲਾਂ ਕੋਵਿਡ-19 ਨੂੰ ਲੈ ਕੇ ਵੀ ਇਹਨਾਂ ਨੂੰ ਛੱਡਿਆ ਜਾਵੇ, ਤੇ ਉਹ ਕਹਿੰਦੇ ਛੱਡ ਵੀ ਦਿੱਤੇ ਗਏ ਸੀ। 250 ਦੇ ਕਰੀਬ ਡਿਟੇਨੀਜ਼ ਜਿਹੜੀ ਫੈਸਿਲਿਟੀਜ਼ ਐਡਰਲਾਈਨਟੋ ਕੈਲੀਫੋਰਨੀਆ ਦੇ ਵਿੱਚ ਹੈਗੀਆਂ ਆ, ਪਰ ਹੁਣ ਫਿਰ ਉਹਨਾਂ ਚੋਂ ਕਹਿੰਦੇ ਪਈ ਕਾਫੀ ਲੋਕ ਦੁਬਾਰਾ ਅਰੈਸਟ ਕੀਤੇ ਗਏ ਆ ਵੱਖ-ਵੱਖ ਕ੍ਰਾਈਮਸ ਦੇ ਵਿੱਚ। ਮੈਕਸੀਕੋ ਨੈਸ਼ਨਲ ਇੱਕ ਅਰੈਸਟ ਕੀਤਾ ਗਿਆ ਬੈਟਰੀ ਡਰਾਈਵਿੰਗ ਅੰਡਰ ਇਨਫਲੂਐਂਸ ਚਾਰਜ ਤੇ ਵਾਇਲੇਟਿੰਗ ਆਫ ਰੀਸਟੇਨਿੰਗ ਆਰਡਰ। ਇਸੇ ਤਰ੍ਹਾਂ ਇੱਕ ਇੰਡੀਅਨ ਮੂਲ ਦਾ ਜਿਹੜਾ ਨੈਸ਼ਨਲ ਆ 50 ਸਾਲਾਂ ਦਾ, ਉਸ ਨੂੰ ਵੀ ਅਰੈਸਟ ਕੀਤਾ ਗਿਆ ਹੈ। ਉਹਦੇ ਆਊਟਸਟੈਂਡਿੰਗ ਵਾਰੰਟ ਆਫ ਫੈਲਨੀ ਲਿਊਡ ਵਿਦ ਮਾਈਨਰ ਅੰਡਰ ਦਾ ਏਜ ਆਫ 14। ਸੋ ਇਹ ਜਿਹੜੇ ਦੁਬਾਰਾ ਜਦੋਂ ਚਾਰजेस ਹੋਏ ਹੈਗੇ ਆ, ਫਿਰ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਜੀ, ਅਗਲੀ ਗੱਲ ਕਰਦੇ ਜਾਈਏ। ਗੁਲਿਆਨੀ ਦੇ ਜਿਹੜੇ ਆ ਕੋਵਿਡ ਪੋਜ਼ੀਟਿਵ ਹੋਣ ਤੋਂ ਬਾਅਦ ਦੇ ਵਿੱਚ ਮਿਸ਼ੀਗਨ ਦੇ ਜਿਹੜੇ ਕਾਫੀ ਲੈਜਿਸਲੇਟਰ ਜਿਹੜੇ ਆ ਉਹ ਵੀ ਕੋਵਿਡ ਪੋਜ਼ੀਟਿਵ ਹੋਏ ਨੇ। ਹੁਣ ਤੱਕ ਕਹਿੰਦੇ ਤਕਰੀਬਨ 30 ਜਾਣੇ ਉੱਥੇ ਪੋਜ਼ੀਟਿਵ ਟੈਸਟ ਕੋਵਿਡ ਦੇ ਪਾਏ ਗਏ ਹੈਗੇ ਨੇ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਐਰੀਜ਼ੋਨਾ ਦੇ ਵਿੱਚ ਵੀ ਸੈਸ਼ਨ ਜਿਹੜਾ ਆ ਗੁਲਿਆਨੀ ਦੇ ਕਰਕੇ ਜਿਹੜਾ ਉਹ ਬੰਦ ਉਹਨਾਂ ਨੂੰ ਕਰਨਾ ਪੈ ਗਿਆ ਸੀਗਾ। ਜਿਹੜੀ ਉਹ ਲੈਜਿਸਲੇਟਰੀ ਜਿਹੜੀ ਉਹ ਸ਼ਟ ਡਾਊਨ ਕਰਨੀ ਪਈ ਸੀ, ਕਿਉਂਕਿ ਇਹ ਉੱਥੇ ਕਾਫੀ ਜ਼ਿਆਦਾ ਘੁੰਮ ਫਿਰ ਕੇ ਜਿਹੜੇ ਸਾਰੇ ਪਾਸੇ ਆਏ ਸੀਗੇ। ਕਾਫੀ ਜ਼ਿਆਦਾ, ਕਿਉਂਕਿ ਪੂਰੇ ਮੁਲਕ ਦੇ ਵਿੱਚ ਇਲੈਕਸ਼ਨ ਦੀਆਂ ਜਿੰਨੀਆਂ ਵੀ ਇਹ ਰਾਸ਼ਟਰਪਤੀ ਟਰੰਪ ਦੇ ਇਹ ਨਿੱਜੀ ਵਕੀਲ ਸੀਗੇ, ਸੋ ਉਹਨਾਂ ਨੇ ਇਸ ਨੂੰ ਲੈ ਕੇ ਕਾਫੀ ਥਾਵਾਂ ਦੇ ਉੱਤੇ ਘੁੰਮੇ ਸੀ, ਤੇ ਹੁਣ ਇਹ ਨਹੀਂ ਪਤਾ ਸੀ ਵੀ ਇਹਨਾਂ ਨੂੰ ਕਦੋਂ ਤੋਂ ਕੋਵਿਡ ਪੋਜ਼ੀਟਿਵ ਜਿਹੜੇ ਉਹ ਸੀਗੇ, ਤੇ ਇਹਨਾਂ ਦੇ ਜਿਹੜੇ ਵੀ ਲੋਕ ਨਜ਼ਦੀਕ ਆਏ ਹੋਣਗੇ ਜਾਂ ਜਿਨ੍ਹਾਂ ਨੂੰ ਇਹ ਮਿਲੇ ਆ, ਉਹਨਾਂ ਨੂੰ ਵੀ ਕੋਵਿਡ ਦਾ ਖਤਰਾ ਜਿਹੜਾ ਉਹ ਜ਼ਰੂਰ ਬਣਿਆ ਹੋਊਗਾ। ਓਵਰਆਲ ਅਮਰੀਕਾ ਦੇ ਵਿੱਚ ਕੋਵਿਡ ਦੀ ਕਾਫੀ ਜ਼ਿਆਦਾ ਸਥਿਤੀ ਜਿਹੜੀ ਆ ਉਹ ਮਾੜੀ ਹੋਈ ਆ। ਅੱਜ ਅਮਰੀਕਾ ਦੇ ਵਿੱਚ 3000 ਤੋਂ ਵੱਧ ਮੌਤਾਂ, ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਿਹੜਾ ਇਹ ਆંકੜਾ ਆਇਆ ਇੱਕ ਦਿਨ ਦੀਆਂ ਜਿਹੜੀਆਂ ਮੌਤਾਂ ਦਾ, ਵੀ ਕੋਵਿਡ ਦੇ ਕਰਕੇ ਜਿਹੜੀਆਂ ਇਹ ਹੋਈਆਂ ਨੇ। ਸੋ ਇਹ ਪੈਂਡੈਮਿਕ ਜਦੋਂ ਤੋਂ ਇਹ ਚਾਲੂ ਹੋਈ ਆ, ਸੋ ਇਸ ਮੌਕੇ ਜਿਹੜੇ ਆ ਕਈ ਥਾਵਾਂ ਦੇ ਉੱਤੇ 1,06,000 ਤੋਂ ਵੱਧ ਜਿਹੜੇ ਕੋਵਿਡ-19 ਦੇ ਜਿਹੜੇ ਪੇਸ਼ੈਂਟਸ ਆ ਉਹ ਹਸਪਤਾਲ ਦੇ ਵਿੱਚ ਉਹ ਹੈਗੇ ਨੇ। ਸੋ ਉੱਦਾਂ ਜਿਹੜੀਆਂ 2 ਵੈਕਸੀਨ ਕੈਂਡੀਡੇਟਸ ਆ ਉਹ ਇੱਦਾਂ ਲੱਗ ਰਿਹਾ ਵੀ ਜਿਹੜੀ ਅਮਰੀਕਾ ਦੀ ਸਭ ਤੋਂ ਵੱਡੀ ਰੈਗੂਲੇਟਰੀ ਹੈਗੀ ਆ FDA, ਉਸ ਦੀ ਜਿਹੜੀ ਅੜਚਨ ਆ ਉਸ ਨੂੰ ਉਹ ਪਾਰ ਕਰ ਜਾਣਗੇ, ਉੱਥੇ ਉਹ ਕਲੀਅਰੈਂਸ ਉਹਨਾਂ ਨੂੰ ਮਿਲ ਜਾਊਗੀ। ਪਰ ਫਿਰ ਵੀ ਉਸ ਦੇ ਬਾਵਜੂਦ ਅਜੇ ਵੀ ਕੋਵਿਡ ਬਿਲਕੁਲ ਜੰਗਲ ਦੇ ਵਿੱਚ ਅੱਗ ਵਾਂਗੂ ਜਿਹੜਾ ਉਹ ਫੈਲ ਰਿਹਾ ਹੈਗਾ ਆ। ਜੀ, ਸੈਕਰਾਮੈਂਟੋ ਜਿਹੜਾ ਗ੍ਰੇਟਰ ਸੈਕਰਾਮੈਂਟੋ ਏਰੀਆ ਆ, ਉਹ ਇੱਕ ਵਾਰੀ ਫਿਰ ਸਟੇ ਐਟ ਹੋਮ ਆਰਡਰ ਦੇ ਅੰਡਰ ਆ ਗਿਆ ਆ। ਆਪਾਂ ਕੱਲ ਵੀ ਦੱਸਿਆ ਸੀ ਸਰੋਤਿਆਂ ਨੂੰ, ਜਿਹੜੇ ਉੱਥੇ ICU ਦੀ ਕਪੈਸਿਟੀ ਜਿਹੜੀ ਆ ਉਹ ਕੱਲ 18% ਦੇ ਕਰੀਬ ਸੀਗੀ, ਜਿਹੜੀ ਕਿ ਹੁਣ ਉਹ ਘਟ ਕੇ ਜਿੱਦਾਂ 15% ਤੋਂ ਥੱਲੇ ਚਲੀ ਗਈ ਆ। ਸੋ ਉਸ ਨੂੰ ਦੇਖਦੇ ਹੋਏ ਜਿਹੜਾ ਸੈਕਰਾਮੈਂਟੋ ਏਰੀਆ ਦੇ ਹੈਲਥ ਸਰਵਿਸਿਜ਼ ਆ, ਉਹਨਾਂ ਨੇ ਸਟੇ ਐਟ ਹੋਮ ਆਰਡਰ ਜਿਹੜੇ ਆ ਇਫੈਕਟਿਵ 11:59 ਵੀਰਵਾਰ ਕੱਲ ਤੋਂ ਜਿੱਦਾਂ ਉਹ ਆਰਡਰ ਕਰ ਦਿੱਤੇ ਆ, ਜਿਹਦੇ ਵਿੱਚ ਗ੍ਰੇਟਰ ਜਿਹੜਾ ਸੈਕਰਾਮੈਂਟੋ ਦਾ ਏਰੀਆ ਆ 13 ਕਾਉਂਟੀਜ਼ ਉਹਦੇ ਵਿੱਚ ਆਉਂਦੀਆਂ ਹੈਗੀਆਂ। ਐਲਪਾਈਨ, ਐਮਾਡੋਰ, ਬਿਊਟ, ਕਲੂਸਾ, ਐਲਡਰਾਡੋ, ਨਿਵਾਡਾ, ਪਲੇਸਰ, ਪਲੂਮਸ, ਸੈਕਰਾਮੈਂਟੋ, ਸਿਆਰਾ, ਸਟਰ, ਜਿਓਲੋ ਤੇ ਯੂਬਾ। ਸੋ ਇਹ ਸਟਰ ਤੇ ਯੂਬਾ ਕਾਉਂਟੀ ਦੇ ਵਿੱਚ ਪੰਜਾਬੀਆਂ ਦੀ ਬਹੁਤ ਵੱਡੀ ਗਿਣਤੀ ਆ। ਸੋ ਇਹ ਸਾਰੇ ਏਰੀਏ ਦੇ ਵਿੱਚ ਸਟੇ ਐਟ ਹੋਮ ਆਰਡਰ ਹੋ ਗਿਆ, ਕਿਉਂਕਿ ਉੱਥੇ ICU ਦੀ ਕਪੈਸਿਟੀ ਅੱਜ ਜਾਣੀ ਕਿ ਬੁੱਧਵਾਰ ਨੂੰ 14.3% ਤੇ ਰਹਿ ਗਈ ਹੈਗੀ ਆ। ਸੋ ਇਹ ਬਹੁਤ ਖਤਰਨਾਕ ਆ। ਸੋ ਸਟੇ ਐਟ ਹੋਮ ਆਰਡਰ ਦਾ ਮਤਲਬ ਇਹ ਆ, ਜਿਹੜੇ ਬਿਜ਼ਨੈਸਿਸ ਆ, ਜਿੰਨੇ ਵੀ ਸਟੋਰ ਫਰੰਟ ਬਿਜ਼ਨੈਸਿਸ ਆ, ਉਹਨਾਂ ਨੂੰ ਖੋਲ੍ਹਣ ਨਹੀਂ ਦਿੱਤਾ ਜਾਊਗਾ। ਜਿਹੜੇ ਜਿੱਦਾਂ ਹੇਅਰ ਸਲੂਨਸ, ਬਾਰਬਰ ਸ਼ਾਪਸ, ਬਾਰਸ, ਵਾਈਨਰੀਜ਼, ਪਰਸਨਲ ਸਰਵਿਸਿਜ਼, ਜਿਹੜੇ ਰੀਟੇਲ ਸਟੋਰਸ ਆ ਉਹ ਸਿਰਫ 20% ਤੱਕ ਖੁੱਲ੍ਹੇ ਰਹਿ ਸਕਦੇ ਹੈਗੇ ਆ। ਕਪੈਸਿਟੀ ਸਿਰਫ 20% ਉਹਨਾਂ ਦੀ ਅਲਾਓ ਕੀਤਾ ਜਾਊਗਾ। ਰੈਸਟੋਰੈਂਟਸ ਨੂੰ ਜਿਹੜਾ ਟੇਕ ਆਊਟ ਫੂਡ ਜਿਹੜਾ ਸਿਰਫ ਓਨਲੀ ਜਿਹੜੀ ਆ ਡਿਲੀਵਰੀ ਜਿਹੜੀ ਆ ਇਹ ਕੀਤੀ ਜਾਊਗੀ। ਸੋ ਇੰਨੀ ਬੈਡ ਸਿਚੁਏਸ਼ਨ ਹੋ ਗਈ ਆ ਸਟਰ ਕਾਉਂਟੀ ਦੇ ਵਿੱਚ, 5 ਵਿੱਚੋਂ ਇੱਕ ਬੰਦਾ ਜਿਹੜਾ ਪੋਜ਼ਿਟਿਵ ਟੈਸਟ ਪਾਇਆ ਜਾ ਰਿਹਾ ਆ। ਸਟਰ ਕਾਉਂਟੀ ਦੇ ਕੋਲ 1 ਲੱਖ ਦੇ ਕਰੀਬ ਰੈਜ਼ੀਡੈਂਟਸ ਹੈਗੇ ਆ, ਜਿਹਦੇ ਵਿੱਚ
ਪੋਜ਼ਿਟਿਵ ਰੇਟ 20% ਦੇ ਕਰੀਬ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ 1 ਲੱਖ ਦੇ ਵਿੱਚੋਂ 20,000 ਦੇ ਕਰੀਬ ਲੋਕ ਜਿਹੜੇ ਆ ਉਹ ਪੋਜ਼ਿਟਿਵ ਆ, ਕਹਿ ਸਕਦੇ ਆ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਫਲੋਰੀਡਾ ਤੋਂ ਜਿਹੜੀ ਖਬਰ ਆਈ ਸੀ ਵੀ ਉੱਥੇ ਦੀ ਇੱਕ ਜਿਹੜੀ ਡਾਟਾ ਸਾਇੰਟਿਸਟ ਸੀਗੀ, ਜਿਸ ਨੂੰ ਕੁਛ ਮਹੀਨੇ ਪਹਿਲਾਂ ਉਹਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀਗਾ, ਤੇ ਬੀਤੇ ਦਿਨਾਂ ਦੇ ਵਿੱਚ ਉਸਦੇ ਘਰ ਦੇ ਵਿੱਚ ਇੱਕ ਰੇਡ ਵੀ ਜਿਹੜੀ ਉਹ ਮਾਰੀ ਗਈ ਸੀ। ਉਸੇ ਦੇ ਚੱਲਦਿਆਂ ਇੱਕ GOP ਦਾ ਹੀ ਜਿਹੜਾ ਲਾਇਰ ਆ, ਜਿਸ ਨੂੰ ਫਲੋਰੀਡਾ ਦੇ ਗਵਰਨਰ ਡਿਸੈਂਟਿਸ ਹੋਣਾ ਨੇ ਅਹੁਦੇ ਦੇ ਉੱਤੇ ਲਾਇਆ ਸੀ, ਉਸ ਦੇ ਪ੍ਰੋਟੈਸਟ ਦੇ ਵਜੋਂ ਉਹ ਰਿਜ਼ਾਈਨ ਕਰ ਗਿਆ ਹੈਗਾ ਆ। ਸੋ ਰੌਨ ਫਲਿਪਕੋਸਕੀ, ਇਹਨਾਂ ਨੂੰ ਕਮਿਸ਼ਨ ਫਾਰ ਸਟੇਟਸ 12th ਸਰਕਟ ਦੇ ਲਈ ਨੋਮੀਨੇਟ ਕੀਤਾ ਗਿਆ ਸੀਗਾ। ਉਹਨਾਂ ਨੇ ਆਪਣਾ ਰੈਜ਼ਿਗਨੇਸ਼ਨ ਲੈਟਰ ਜਿਹੜਾ ਗਵਰਨਰ ਰੌਨ ਡਿਸੈਂਟਿਸ ਆ ਉਹਨਾਂ ਨੂੰ ਘੱਲ ਦਿੱਤਾ ਹੈਗਾ ਆ। ਉਹਨਾਂ ਨੇ ਕਿਹਾ ਵੀ ਜੋ ਸੂਬੇ ਦੇ ਵੱਲੋਂ ਸਰਕਾਰ ਦੇ ਦੁਆਰਾ ਇਹ ਕੀਤਾ ਗਿਆ ਆ, ਰਿਬੈਕਾ ਜੋਨਸ ਦੇ ਘਰ ਦੇ ਵਿੱਚ ਸਰਚ ਵਾਰੰਟ ਦੇ ਉੱਤੇ ਇਸ ਤਰੀਕੇ ਦੇ ਨਾਲ ਜਿੱਦਾਂ ਐਗਜ਼ੀਕਿਊਟ ਕੀਤਾ ਗਿਆ ਆ, ਜਿਸ ਦੇ ਵਿੱਚ ਉਸ ਰਿਬੈਕਾ ਜੋਨਸ ਨੇ ਵੀ ਕਥਿਤ ਦਾਅਵਾ ਕੀਤਾ ਸੀ ਵੀ ਉਸ ਦੇ ਬੱਚਿਆਂ ਦੇ ਉੱਤੇ ਤੇ ਉਸ ਦੇ ਉੱਤੇ ਹਥਿਆਰ ਜਿਹੜੇ ਆ ਉਹ ਤਾਣੇ ਗਏ ਸੀਗੇ, ਵੀ ਉਹ ਕਹਿੰਦੇ ਵੀ ਜਿਹੜਾ ਆ ਉਹ ਮਾਫ ਕਰਨ ਵਾਲਾ ਨਹੀਂ ਹੈਗਾ, ਇਹ ਰੈਕਲੈਸ ਤੇ ਇਰਰਿਸਪੌਂਸੀਬਲ ਜਿਹੜਾ ਉਹ ਹੈਗਾ ਆ। ਸੋ ਇਹ ਹੁਣ ਅੰਦਰ ਖਾਤੇ ਵੀ ਉਹਨਾਂ ਦੇ ਵਿੱਚ ਵੀ ਇਹ ਦਰਾਰ ਜਿਹੜੀ ਉਹ ਦੇਖੀ ਜਾ ਰਹੀ ਆ। ਜੀ, ਸੋ ਬਿਲਕੁਲ ਕਰੋਨਾ ਵਾਇਰਸ ਦੇ ਜਿਹੜੇ ਵੈਕਸੀਨ ਆ ਉਹਨਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਆ, ਉਹਦੇ ਬਾਰੇ ਆਲਰੇਡੀ ਜਿਹੜੀ ਗੱਲਬਾਤ ਕਰਨੀ ਸ਼ੁਰੂ ਹੋ ਗਈ ਹੈਗੀ ਆ। ਲਾਸ ਐਂਜਲਸ ਕਾਉਂਟੀ ਦੇ ਵਿੱਚ 84,000 ਦੇ ਕਰੀਬ ਜਿਹੜੀਆਂ COVID-19 ਦੇ ਵੈਕਸੀਨ ਦੀਆਂ ਡੋਜ਼ਸ ਹੈਗੀਆਂ ਆ, ਉਹ ਪਹਿਲਾਂ ਐਲੋਕੇਟ ਕੀਤੀਆਂ ਗਈਆਂ ਆ। ਸੋ ਮੋਸਟ ਪ੍ਰੋਬਬਲੀ ਕਹਿੰਦੇ ਅਗਲੇ ਵੀਕ ਤੱਕ ਜਿਹੜੇ ਉੱਥੇ ਦੇ ਕਾਉਂਟੀ ਪਬਲਿਕ ਹੈਲਥ ਡਾਇਰੈਕਟਰ ਬਾਰਬਰਾ ਫਰੇਅਰ ਹੈਗੇ ਆ, ਉਹਨਾਂ ਨੇ ਦੱਸਿਆ ਵੀ ਇਹ ਪਹੁੰਚ ਜਾਊਗੀਆਂ। ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਜਿਹੜਾ ਲਾਸ ਐਂਜਲਸ ਕਾਉਂਟੀ ਦਾ ਏਰੀਆ ਆ, ਇਹ ਬਹੁਤ ਜ਼ਿਆਦਾ ਕਰੋਨਾ ਵਾਇਰਸ ਦੇ ਨਾਲ ਅਫੈਕਟ ਹੋਇਆ ਸੀ। ਕਰੋਨਾ ਵਾਇਰਸ ਨਾਲ ਪੋਜ਼ਿਟਿਵ ਕੇਸ ਇੱਥੇ ਬਹੁਤ ਜ਼ਿਆਦਾ ਪਾਏ ਗਏ ਸੀ ਤੇ ਡੈਥ ਰੇਟ ਵੀ ਜਿਹੜਾ ਕਾਫੀ ਹੋਇਆ ਹੈਗਾ। ਸੋ ਉਹਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਉਹਨਾਂ ਨੇ ਸਦਰਨ ਕੈਲੀਫੋਰਨੀਆ ਲਾਸ ਐਂਜਲਸ ਕਾਉਂਟੀ ਨੂੰ ਚੁਣਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 48 ਸੂਬਿਆਂ ਦੇ ਅਟਰਨੀ ਜਨਰਲਸ ਆ, ਉਹਨਾਂ ਨੇ ਮਿਲ ਕੇ ਅੱਜ ਫੇਸਬੁੱਕ ਦੇ ਉੱਤੇ ਲਾਸੂਟ ਫਾਈਲ ਕੀਤਾ ਹੈ। ਨਾਲ US ਗਵਰਨਮੈਂਟ ਵੀ ਇਸ ਦੇ ਵਿੱਚ ਮਿਲੀ ਆ। ਉਹਨਾਂ ਨੇ ਐਂਟੀ ਟਰਸਟ ਲਾਸੂਟ ਫੇਸਬੁੱਕ ਦੇ ਖਿਲਾਫ ਅੱਜ ਦਾਇਰ ਕੀਤਾ ਆ। ਉਹਨਾਂ ਨੇ ਇਸ ਦੇ ਵਿੱਚ ਇਹ ਮੰਗ ਕੀਤੀ ਆ ਵੀ ਫੇਸਬੁੱਕ ਦੀ ਵੰਡ ਹੋਣੀ ਚਾਹੀਦੀ ਆ, ਇਸ ਨੂੰ ਤੋੜਿਆ ਜਾਣਾ ਚਾਹੀਦਾ ਆ। ਉਹਨਾਂ ਨੇ ਇਸ ਦੇ ਵਿੱਚ ਕਥਿਤ ਤੌਰ 'ਤੇ ਦਾਅਵੇ ਕੀਤੇ ਆ ਵੀ ਇਸ ਫੇਸਬੁੱਕ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਜਿਹੜੇ ਵਿਰੋਧੀਆਂ ਨੂੰ ਜਿਹੜੇ ਐਂਟੀ ਕੰਪੈਟੀਟਿਵ ਟੈਕਟਿਕਸ ਵਰਤਦੇ ਹੋਏ ਜਿਹੜੀਆਂ ਇੱਦਾਂ ਦੀਆਂ ਰਣਨੀਤੀਆਂ ਵਰਤੀਆਂ ਵੀ ਉਹਨਾਂ ਨੂੰ ਬਾਏ ਕਰ ਲਿਆ ਜਾਂ ਬੁਲੀ ਕਰਤਾ, ਜਾਂ ਆਪਣੇ ਜਿਹੜੇ ਰਾਈਵਲਸ ਆ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਦੱਬ ਦਿੱਤਾ, ਕਿਲ ਹੀ ਇੱਕ ਹਿਸਾਬ ਦੇ ਨਾਲ ਕਰ ਦਿੱਤਾ। ਜਿਹੜੀ ਫੇਸਬੁੱਕ ਸੀ, ਜਿੱਦਾਂ ਹੀ ਇੰਸਟਾਗ੍ਰਾਮ ਫੇਮਸ ਹੋਣ ਲੱਗੀ, ਉਹਨਾਂ ਨੇ ਉਸ ਨੂੰ ਬਾਏ ਆਊਟ ਕਰਤਾ। ਵਟਸਐਪ ਜਿਹੜੀ ਮੈਸੇਜਿੰਗ ਸਰਵਿਸ ਸੀਗੀ, ਉਸ ਨੂੰ ਇਹਨਾਂ ਨੇ ਬਾਏ ਕਰ ਲਿਆ ਸੀਗਾ। ਇਹਨਾਂ ਨੇ ਇੱਕ ਵਾਰੀ ਜਿਹੜੀ ਆ ਸਨੈਪ ਜਿਹੜੀ ਹੈਗੀ ਆ, ਉਸ ਨੂੰ ਵੀ ਜਿਹੜਾ ਬਾਏ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਉਹ ਕਾਮਯਾਬ ਜਿਹੜੀ ਉਹ ਨਹੀਂ ਹੋਈ ਸੀ। ਸੋ 2 ਕਹਿੰਦੇ ਲਾਸੂਟ ਫੈਡਰਲ ਡਿਸਟ੍ਰਿਕਟ ਕੋਰਟ ਦੇ ਵਿੱਚ ਫਾਈਲ ਕੀਤੇ ਗਏ ਆ, ਜਿਸ ਦੇ ਵਿੱਚ ਫੇਸਬੁੱਕ ਤੇ ਉਹਨਾਂ ਦੇ ਜਿਹੜੇ CEO ਮਾਰਕ ਜ਼ਕਰਬਰਗ ਆ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪਾਰਟੀ ਬਣਾਇਆ ਗਿਆ ਆ ਵੀ ਉਹਨਾਂ ਨੇ ਅਨਲਾਫੁਲੀ ਮੋਨੋਪੋਲੀ ਜਿਹੜੀ ਆ ਉਹ ਬਣਾ ਕੇ ਰੱਖੀ ਆ। ਗਲਤ ਬਿਹੇਵ ਜਿਹੜਾ ਇੱਕ ਹਿਸਾਬ ਦੇ ਨਾਲ ਕਰਦੇ ਰਹੇ ਵੀ ਆਪਣੇ ਹੀ ਵਿਰੋਧੀਆਂ ਨੂੰ ਦਬਾਉਣ ਦੇ ਲਈ, ਕੁਚਲਣ ਦੇ ਲਈ, ਤੇ ਜਾਂ ਉਹਨਾਂ ਨੂੰ ਹੜੱਪਣ ਦੀਆਂ ਹੀ ਜਿਹੜੀਆਂ ਆ ਉਹ ਕੋਸ਼ਿਸ਼ਾਂ ਜਿਹੜੀਆਂ ਉਹ ਕਰਦੇ ਰਹੇ ਆ। ਸੋ ਜੇ ਹਰਜੋਤ ਸਿੰਘ ਜੀ ਲਾਸੂਟ ਅੱਗੇ ਵੱਧਦਾ ਹੈ ਤੇ ਫੇਸਬੁੱਕ ਨੂੰ ਤੋੜਨ ਵੱਲ ਨੂੰ ਜਿਹੜਾ ਇਹ ਵਧੇਗਾ, ਤਾਂ ਇੱਕ ਬਹੁਤ ਵੱਡਾ ਜਿਹੜਾ ਉਹ ਝਟਕਾ ਹੋਵੇਗਾ। ਸੋ 16 ਸਾਲ ਦੇ ਆਪਣੀ ਹੋਂਦ ਦੇ ਵਿੱਚ ਫੇਸਬੁੱਕ ਆਲਰੇਡੀ ਦੁਨੀਆ ਨੂੰ ਜਿਹੜੀ ਉਹ ਚੇਂਜ ਕਰ ਚੁੱਕੀ ਆ। ਇਹਦੇ ਕਰਕੇ ਜਿਹੜਾ ਸਮਾਜਿਕ ਤਾਣਾ ਬਾਣਾ ਆ, ਉਹ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋਇਆ ਆ। ਜੀ, ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਰਾਜਕਨਵੀਰ ਸਿੰਘ ਜੀ ਵੀ ਸਟਰ ਤੇ ਯੂਬਾ ਕਾਉਂਟੀ ਜਿੱਥੇ ਪੰਜਾਬੀ ਕਮਿਊਨਿਟੀ ਬਹੁਤ ਰਹਿੰਦੀ ਆ, ਉੱਥੇ ਜਿਹੜਾ ICU ਦੇ ਵਿੱਚ ਜਿਹੜੇ ਬੈਡਸ ਆ, ਉਹਨਾਂ ਦੀ 15% ਤੋਂ ਥੱਲੇ ਕਪੈਸਿਟੀ ਹੋ ਗਈ ਆ। ਹੁਣ ਜਿਹੜੀਆਂ 2 ਹੋਰ ਕਾਉਂਟੀਜ਼ ਹੈਗੀਆਂ, ਉਹਨਾਂ ਦੇ ਵਿੱਚ ਵੀ ਜਿਹੜੀ ਸਿਚੁਏਸ਼ਨ ਇੱਦਾਂ ਦੀ ਬਣਦੀ ਜਾ ਰਹੀ, ਜਿੱਥੇ ਕਿ ਪੰਜਾਬੀ ਕਾਫੀ ਵੱਡੀ ਗਿਣਤੀ 'ਚ ਰਹਿੰਦੇ ਆ।
ਫ੍ਰਿਜ਼ਨੋ ਕਾਉਂਟੀ ਵੀ ਜਿਹੜੀ ਕਹਿ ਰਹੀ ਆ ਵੀ ਸਾਡੇ ਕੋਲ ਜਿਹੜੀ ਆ ਆਈਸੀਯੂ ਦੇ ਜਿਹੜੇ ਬੈੱਡਸ ਆ ਉਹਨਾਂ ਦੀ ਗਿਣਤੀ ਜਿਹੜੀ ਆ ਬਹੁਤ ਘਟ ਗਈ ਹੈਗੀ, ਅਲਾਰਮਿੰਗ ਨੰਬਰਸ 'ਚ ਉਹਨਾਂ ਨੇ ਕਿਹਾ ਵੀ ਡਰੋਪ ਹੋ ਗਈ ਆ। ਦੂਸਰੀ ਜਿਹੜੀ ਆ ਸਨਮਈਕੀਨ ਕਾਉਂਟੀ, ਸੋ ਟੋਟਲੀ ਜਿਹੜਾ ਸਨਮਈਕੀਨ ਵੈਲੀ ਏਰੀਏ ਦੀ ਜੇ ਟੋਟਲ ਗੱਲ ਕਰਦੇ ਜਾਈਏ, ਆਈਸੀਯੂ ਦੀ ਕਪੈਸਿਟੀ ਸਿਰਫ 5% ਹੀ ਰਹਿ ਗਈ ਆ ਉੱਥੇ। ਇਹ ਉਹਨਾਂ ਨੇ ਦੱਸਿਆ। ਸੋ ਪਲੀਜ਼ ਅਜੇ ਵੀ ਜਿੰਨੇ ਜਿਹੜੇ ਪੰਜਾਬੀ ਆਪਣੇ ਭੈਣ ਭਰਾ ਸੁਣ ਰਹੇ ਬਈ, ਪਾਰਟੀਆਂ ਸ਼ਾਰਟੀਆਂ ਬੰਦ ਕਰੋ, ਬਾਹਲਾ ਜਿੱਦਾਂ ਬਾਹਰ ਘੁੰਮੋ ਫਿਰਨ, ਜੇ ਜਾਣਾ ਵੀ ਆ ਤਾਂ ਪੂਰਾ ਐਨ ਮੂੰਹ ਦੇ ਉੱਤੇ ਮਾਸਕ ਪਾ ਕੇ ਸੋਸ਼ਲ ਡਿਸਟੈਂਸ ਰੱਖੋ। ਸੋ ਬਹੁਤ ਧਿਆਨ ਰੱਖਣ ਯੋਗ ਗੱਲ ਆ। ਦੇਖੋ ਵੀ ਇੱਥੇ ਪਹਿਲਾਂ ਤਾਂ ਇਹਨਾਂ ਏਰੀਆ ਦੇ ਵਿੱਚ ਇੰਨੇ ਜ਼ਿਆਦਾ ਹਸਪਤਾਲ ਨਹੀਂ ਹੈਗੇ, ਦੂਜੇ ਨੰਬਰ 'ਤੇ ਜੇ 5% ਕਪੈਸਿਟੀ ਰਹਿ ਗਈ ਆ ਤੇ ਫਿਰ ਉਹ ਜਦੋਂ ਉਹ ਸੋਚੂਗੇ ਕਿਹੜੇ ਬੰਦੇ ਨੂੰ ਅਸੀਂ ਐਡਮਿਟ ਕਰਨਾ ਹੈ, ਕਿਹੜੇ ਨੂੰ ਨਹੀਂ ਕਰਨਾ, ਤੇ ਇਹ ਜਿਹੜਾ ਆ ਬਹੁਤ ਔਖਾ ਹੋਊਗਾ। ਇੱਕ ਡਾਕਟਰ ਬੋਹਰਾ ਆ ਸਨਮਈਕੀਨ ਕਾਉਂਟੀ ਦੇ ਹੈਲਥ ਆਫੀਸ਼ੀਅਲ, ਉਹਨਾਂ ਨੇ ਇਹ ਕਿਹਾ ਵੀ ਅਸੀਂ ਬਹੁਤ ਜ਼ਿਆਦਾ ਕੰਸਰਨਡ ਆ ਵੀ ਜਿਹੜੀ ਲੋਕਾਂ ਦੀ ਡਿਮਾਂਡ ਆ ਹਸਪਤਾਲ ਦੇ ਬੈਡਸ ਦੀ, ਉਹਨੂੰ ਅਸੀਂ ਕਿਸ ਤਰ੍ਹਾਂ ਪੂਰੀ ਕਰਾਂਗੇ, ਕਿਉਂਕਿ ਕਪੈਸਿਟੀ ਤਾਂ ਆਲਰੇਡੀ ਪੂਰੀ ਹੋ ਚੁੱਕੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕੋਵਿਡ-19 ਦਾ ਜਿਹੜਾ ਇਹ ਸਰਜ ਆ ਇਕੱਲੇ ਅਮਰੀਕਾ ਵਿੱਚ ਨਹੀਂ, ਹੋਰ ਦੁਨੀਆ ਦੇ ਮੁਲਕਾਂ ਦੇ ਵਿੱਚ ਵੀ ਉਹ ਸਤਾ ਰਿਹਾ ਆ। ਯੂਰਪ ਦੇ ਵਿੱਚ ਵੀ ਇੱਕ ਵਾਰੀ ਫਿਰ ਕੋਵਿਡ-19 ਨਾਲ ਮੁੜ ਦੁਬਾਰਾ ਉਹ ਤੇਜ਼ੀ ਦੇ ਨਾਲ ਫੈਲ ਰਿਹਾ ਆ। ਸਾਊਥ ਕੋਰੀਆ, ਜਪਾਨ, ਜਿਨ੍ਹਾਂ ਨੇ ਇੱਕ ਵਾਰੀ ਇਸ ਵਾਇਰਸ ਦੇ ਉੱਤੇ ਕਾਫੀ ਤਰੀਕੇ ਦੇ ਨਾਲ ਜਿਹੜਾ ਕਾਬੂ ਕਰ ਲਿਆ ਸੀ, ਉੱਥੇ ਵੀ ਦੁਬਾਰਾ ਇਹ ਵਾਇਰਸ ਦੀਆਂ ਪੋਜ਼ੀਟਿਵ ਕੇਸ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਚੁੱਕੇ ਹੋਏ ਆ। ਸੋ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ। ਉੱਧਰ ਆਪਾਂ ਦੇਖ ਰਹੇ ਹਾਂ ਵੀ ਕੋਵਿਡ-19 ਦਾ ਜਿਹੜਾ ਆ ਪ੍ਰਕੋਪ ਆ ਉਹ ਬਹੁਤ ਭੈੜਾ ਅਮਰੀਕਾ 'ਚ ਚੱਲ ਰਿਹਾ ਆ, ਅਤੇ ਨਾਲ ਹੀ ਦੇਖਿਆ ਗਿਆ ਵੀ ਜਿਹੜੇ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ 200 ਗੈਸਟ ਦੀ ਜਿਹੜੀ ਅੱਜ ਇੱਕ ਪਾਰਟੀ ਪ੍ਰੈਜ਼ੀਡੈਂਸ਼ੀਅਲ ਗੈਸਟ ਹਾਊਸ ਦੇ ਵਿੱਚ ਜਿਹੜੀ ਉਹ ਰੱਖੀ ਸੀਗੀ। ਇਸ ਚੀਜ਼ ਦੇ ਹੁੰਦੇ ਹੋਏ ਵੀ ਆਪਾਂ ਦੇਖ ਰਹੇ ਹਾਂ ਵੀ ਕਿੰਨੇ ਜ਼ਿਆਦਾ ਕੇਸਿਸ ਆ ਉਹ ਵੱਧ ਰਹੇ ਹੈਗੇ ਆ। ਸੋ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਨੇ ਕਿਹਾ ਵੀ ਇਹ ਹੌਲੀਡੇ ਚੀਅਰ ਰਿਸੈਪਸ਼ਨ ਦੇ ਵਜੋਂ ਜਿਹੜਾ ਆ ਉਸ ਨੂੰ ਜਿਹੜਾ ਉਹ ਰੱਖਿਆ ਗਿਆ ਸੀਗਾ। ਸੋ ਇਹ ਇਸ ਕਰਕੇ ਜਿਹੜੀ ਕਹਿੰਦੇ ਵੀ ਪਾਰਟੀ ਰੱਖੀ ਗਈ ਸੀਗੀ। ਸੋ ਆਈ ਥਿੰਕ ਜੇ ਉਤਲੇ ਲੈਵਲ ਤੋਂ ਥੋੜ੍ਹਾ ਇਹਤਿਆਤ ਅਤੇ ਧਿਆਨ ਜਾਂ ਇੱਦਾਂ ਦੀਆਂ ਚੀਜ਼ਾਂ ਦੱਸੀਆਂ ਜਾਣਗੀਆਂ ਤਾਂ ਫਿਰ ਸ਼ਾਇਦ ਲੋਕਾਂ ਤੱਕ ਵੀ ਇਹ ਜਿਹੜਾ ਸੁਨੇਹਾ ਆ ਉਹ ਸੁਚੱਜੇ ਢੰਗ ਦੇ ਨਾਲ ਪਹੁੰਚ ਸਕੇ। ਆਪਾਂ ਕਰੋਨਾ ਵਾਇਰਸ ਦੀ ਗੱਲ ਕਰਦੇ ਸੀ, ਫ੍ਰਿਜ਼ਨੋ ਦੀ ਜੇ ਗੱਲ ਕਰਦੇ ਜਾਈਏ, ਫ੍ਰਿਜ਼ਨੋ 'ਚ ਜਿਹੜਾ ਫੋਸਟਰ ਫਾਰਮ ਦਾ ਪਲਾਂਟ ਹੈਗਾ ਆ, ਉਹਦੇ 200 ਦੇ ਕਰੀਬ ਵਰਕਰਸ ਪੋਜ਼ੀਟਿਵ ਪਾਏ ਗਏ ਆ ਇੱਕ ਵਾਰੀ ਫਿਰ। ਪਹਿਲਾਂ ਵੀ 2-4 ਮਹੀਨੇ ਪਹਿਲਾਂ ਜਿਹੜਾ 4 ਮਹੀਨੇ ਰੌਲਾ ਪਿਆ ਸੀ, ਹੁਣ ਫਿਰ ਜਿਹੜਾ ਚੈਰੀ ਸਟਰੀਟ ਫ੍ਰਿਜ਼ਨੋ ਦੇ ਵਿੱਚ ਜਿਹੜਾ ਫੋਸਟਰ ਫਾਰਮ ਦਾ ਪਲਾਂਟ ਆ, ਉੱਥੇ 193 ਜਿਹੜੇ ਵਰਕਰਸ ਆ 2 ਹਫ਼ਤਿਆਂ ਦੇ ਦੌਰਾਨ ਪੋਜ਼ੀਟਿਵ ਪਾਏ ਗਏ ਆ। 1400 ਦੇ ਕਰੀਬ ਉੱਥੇ ਲੋਕ ਕੰਮ ਕਰਦੇ ਆ ਸਾਊਥ ਵੈਸਟ ਫ੍ਰਿਜ਼ਨੋ ਦੇ ਵਿੱਚ, ਇਹ ਜਿਹੜਾ ਇਹਨਾਂ ਦਾ ਪਲਾਂਟ ਹੈਗਾ ਆ। ਸੋ ਉਹਦੇ ਕਰਕੇ ਕਹਿੰਦੇ ਪਈ ਹੁਣ ਇਹ ਆਉਣ ਵਾਲੇ ਵੀਕਐਂਡ ਦੇ ਉੱਤੇ ਪੂਰੀ ਤਰ੍ਹਾਂ ਜਿਹੜਾ ਪਲਾਂਟ ਆ ਉਸ ਨੂੰ ਕਲੀਨ ਕੀਤਾ ਜਾਊਗਾ। ਉਹ ਕਹਿੰਦੇ ਵੀ ਜਿਹੜੇ ਪੋਜ਼ੀਟਿਵ ਪਾਏ ਗਏ ਆ ਉਹਨਾਂ ਨੂੰ ਜਿਹੜੀ ਆ ਹੈਲਥ ਇੰਸ਼ੋਰੈਂਸ ਵਗੈਰਾ ਸਾਰੀ ਉਹਨਾਂ ਨੂੰ ਜਿਹੜੀ ਫ੍ਰੀ ਦਿੱਤੀ ਜਾਊਗੀ, ਉਹਨਾਂ ਦੀ ਕਵਰੇਜ ਹੋਊਗੀ। ਪਰ ਜਿਹੜਾ ਪਲਾਂਟ ਆ ਉਹ ਉਹਨੂੰ ਕਿਸੇ ਤਰ੍ਹਾਂ ਨਾਲ ਉਹ ਸ਼ਟ ਡਾਊਨ ਨਹੀਂ ਕਰ ਰਹੇ। ਪਿਛਲੀ ਵਾਰੀ ਵੀ ਬਹੁਤ ਰੌਲਾ ਪਾਇਆ ਸੀ ਲਿਵਿੰਗਸਟਨ ਵਾਲਾ ਤੇ ਫ੍ਰਿਜ਼ਨੋ ਵਾਲਾ, ਪਰ ਮੁੜ ਕੇ ਇਹ ਵਾਈਟ ਹਾਊਸ ਤੋਂ ਜਿਹੜਾ ਡਿਫੈਂਸ ਐਕਟ ਦੇ ਅੰਡਰ ਵਾਲਾ ਜਿਹੜਾ ਉਹ ਆਰਡਰ ਸੀ ਉਸ ਨੂੰ ਲਿਆ ਕੇ ਇਹਨਾਂ ਨੇ ਚਾਲੂ ਰੱਖਿਆ। ਸੋ ਅਨਫੋਰਚੂਨੇਟ ਪਾਰਟ ਇਹ ਵੀ ਆ ਰਾਜਕਨਵੀਰ ਸਿੰਘ ਜੀ, ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਆ ਉਹ ਜ਼ਿਆਦਾ ਏਜ ਵਾਲੇ, ਕੰਮ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ, ਓਵਰ 50 ਵਾਲੇ ਜਿਹੜੇ ਲੋਕ ਇੱਥੇ ਕੰਮ ਕਰਦੇ ਆ। ਤੇ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਕਿੰਨੇ ਸਮੇਂ ਦੌਰਾਨ ਆਪਾਂ ਵੱਖ-ਵੱਖ ਡਾਕਟਰਸ ਦੇ ਨਾਲ ਗੱਲਾਂ ਕਰਦੇ ਆ ਰਹੇ ਆ ਵੀ ਜਿਹੜੇ ਕਹਿੰਦੇ ਵੀ ਓਲਡਰ ਲੋਕ ਆ ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੈਗੀ ਆ ਕਿਸੇ ਤਰ੍ਹਾਂ ਦੀ, ਉਹਨੂੰ ਜਿਹੜਾ ਇਹਦਾ ਖਤਰਾ ਬਹੁਤ ਜ਼ਿਆਦਾ ਆ। ਸੋ ਪਲੀਜ਼ ਜਿੰਨੇ ਵੀ ਕੰਮ ਕਰਦੇ ਹੈਗੇ ਓਵਰ 50 ਹੈਗੇ ਆ, ਬੜੇ ਧਿਆਨ ਦੇ ਨਾਲ ਜਿਹੜਾ ਤੁਹਾਨੂੰ ਉੱਥੇ ਕੰਮ ਤੇ ਜਾਣ ਦੀ ਜ਼ਰੂਰਤ ਆ। ਜੇ ਨਹੀਂ ਜਾਣਾ ਤੇ ਫਿਰ ਤੁਸੀਂ ਜ਼ਰੂਰ ਉਹਦਾ ਆਲਟਰਨੇਟਿਵ ਲੱਭੋ। ਜੀ ਹੁਣ ਗੱਲ ਤਾਂ ਇਹ ਆ ਨਾ ਵੀ ਗੈਸ ਲਾਈਟਿੰਗ ਬਹੁਤ ਹੁੰਦੀ ਵਿਕਟਮ ਦੀ। ਜੇ ਨਹੀਂ ਜਾਂਦੇ ਤਾਂ ਕਹਿੰਦੇ ਵੀ ਤੁਸੀਂ ਘਰੇ ਕਿਉਂ ਬੈਠੇ ਆ, ਅਤੇ ਜੇ ਘਰੇ ਬੈਠੇ ਅਨਇੰਪਲੋਇਮੈਂਟ ਦੇ ਲਈ ਉਹ ਫਾਈਲ ਕਰਦੇ ਆ, ਅਤੇ ਲੋਕ ਕਹਿੰਦੇ ਵੀ ਇਹਨਾਂ ਨੂੰ ਘਰੇ ਬੈਠੇ ਜ਼ਿਆਦਾ ਜਿਹੜੇ ਉਹ ਮਿਲੀ ਜਾਂਦੇ ਆ। ਸੋ ਵਿਚਾਲੇ ਜਿਹੜਾ ਬੰਦਾ ਬਹੁਤ ਜ਼ਿਆਦਾ ਜਿਹੜਾ ਉਹ ਫਸ ਜਾਂਦਾ। ਸੋ ਸਥਿਤੀ ਕੋਈ ਬਹੁਤੀ ਜਿਹੜੀ ਉਹ ਚੰਗੀ ਜਿਹੜੀ ਉਹ ਨਹੀਂ ਹੈਗੀ। ਸੋ ਬੜੀ ਸੋਚ ਸਮਝ ਕੇ ਠੰਡੇ ਦਿਮਾਗ ਦੇ ਨਾਲ ਜਿਹੜਾ ਉਹ ਦੇਖ ਕੇ ਜਿਹੜੇ ਹੁਣ ਡਿਸੀਜਨ ਆ ਉਹ ਲੈਣ ਦਾ ਹੁਣ ਵਕਤ ਜਿਹੜਾ ਉਹ ਆਇਆ ਪਿਆ ਆ। ਸੋ ਇਸੇ ਕਰਕੇ ਸਖਤ ਜਿਹੜੀਆਂ ਕਾਨੂੰਨ ਅਤੇ ਸਖਤ ਜਿਹੜੇ ਆਦੇਸ਼ ਆ ਉਹ ਵੱਖ-ਵੱਖ ਥਾਵਾਂ ਤੋਂ ਜਿਹੜੇ ਉਹ ਆ ਰਹੇ ਹੈਗੇ ਨੇ। ਪਰ ਆਪਾਂ ਨੂੰ ਜਿਹੜਾ ਖੁਦ ਜੇ ਧਿਆਨ ਰੱਖਦੇ ਜਾਈਏ
ਤਾਂ ਇਸ ਦੇ ਵਿੱਚ ਕਾਫੀ ਜ਼ਿਆਦਾ ਆਪਾਂ ਇਸ ਨੂੰ ਖੁਦ ਵੀ ਬਚਾ ਸਕਦੇ ਹਾਂ ਤੇ ਬਾਕੀਆਂ ਨੂੰ ਵੀ ਜਿਹੜਾ ਉਹ ਬਚਾ ਸਕਦੇ ਹੈਗੇ ਆ। ਟੈਸਟ ਵੀ ਵੱਧ ਤੋਂ ਵੱਧ ਕਰਾਓ ਜਦੋਂ ਮੌਕਾ ਲੱਗਦਾ। ਬਹੁਤ ਸਾਰੇ ਜਿਹੜੇ ਸ਼ਹਿਰ ਆ ਵੱਖ-ਵੱਖ ਏਰੀਏ ਦੇ ਵਿੱਚ ਉੱਥੇ ਟੈਸਟਿੰਗ ਫ੍ਰੀ ਹੁੰਦੀ ਆ। ਸੋ ਜਿੱਥੇ ਕਿਤੇ ਤੁਹਾਡੇ ਏਰੀਏ 'ਚ ਆ ਤੁਹਾਨੂੰ ਲੱਗਦਾ ਮਾੜਾ ਮੋਟਾ ਵੀ ਸ਼ੱਕ ਆ ਤੇ ਉਹ ਕਰਾ ਲੈਣੀ ਚਾਹੀਦੀ ਆ, ਕਿਉਂਕਿ ਉਹ ਕਿਸੇ ਤਰ੍ਹਾਂ ਦੇ ਪੈਸੇ ਨਹੀਂ ਚਾਰਜ ਕਰਦੇ ਹੈਗੇ। ਬਹੁਤ ਸਾਰੀਆਂ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਫ੍ਰੀ ਟੈਸਟਿੰਗ ਕਰ ਰਹੀਆਂ। ਆਪਾਂ ਅਨਾਉਂਸ ਵੀ ਕਰਦੇ ਰਹਿੰਦੇ, ਕਈ ਗੁਰੂ ਘਰਾਂ ਦੇ ਵਿੱਚ ਵੀ ਟੈਸਟਿੰਗ ਫਰਿਜ਼ਨੋ 'ਚ ਹੋਈ ਸੀ, ਫਰੀਮੌਂਟ ਹੋਈ ਸੀ, ਵੱਖ-ਵੱਖ ਏਰੀਏ 'ਚ। ਪਰ ਆਪਾਂ ਹੋਰ ਵੀ ਧਿਆਨ ਰੱਖਾਂਗੇ, ਜੇ ਇਸ ਏਰੀਏ ਦੇ ਵਿੱਚ ਕੋਈ ਵੀ ਆਰਗੇਨਾਈਜੇਸ਼ਨ ਕਰਦੀ ਰਹੀ ਆਪਾਂ ਅਨਾਉਂਸ ਵੀ ਕਰਦੇ ਰਹਾਂਗੇ। ਜੀ। ਤੇ ਅੱਗੇ ਤੌਰ 'ਤੇ ਚੱਲੀਏ, ਰਾਜਕਰਮਵੀਰ ਸਿੰਘ ਜੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਜਿਹੜੇ ਕਹਿੰਦੇ 16,000 ਦੇ ਕਰੀਬ ਲੋਕ ਕੱਲ੍ਹ ਬਿਜਲੀ ਤੋਂ ਬਿਨਾਂ ਰਹੇ ਤੇ 4:30 ਵਜੇ ਦੇ ਕਰੀਬ ਜਿਹੜੀ ਆ ਉੱਥੇ ਬਿਜਲੀ ਚਲੇ ਗਈ ਤੇ ਲਗਭਗ 7:45 ਤੇ ਫਿਰ ਵਾਪਸ ਆਈ। ਜੀ, ਤੇ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਹੁਣ ਸਮਾਪਤ ਆ ਤੇ ਜਾਂਦੇ-ਜਾਂਦੇ ਆਪਾਂ ਤੁਹਾਨੂੰ ਸਟਾਕ ਮਾਰਕੀਟ ਦੇ ਬਾਰੇ ਜੇ ਦੱਸਦੇ ਜਾਈਏ। ਸੋ ਅੱਜ ਜਿਹੜਾ ਡਾਓ ਜੋਨਸ ਆ ਉਸ ਦੇ ਵਿੱਚ 105 ਪੁਆਇੰਟ ਦੀ ਗਿਰਾਵਟ ਜਿਹੜੀ ਉਹ ਦੇਖੀ ਗਈ। 30,059 ਦੇ ਉੱਤੇ ਇਹ ਬੰਦ ਹੋਇਆ। ਨੈਸਡੈਕ ਦੇ ਵਿੱਚ 200 ਤੇ 44 ਪੁਆਇੰਟ ਘਟੇ। ਫੇਸਬੁੱਕ ਦੇ ਉੱਤੇ ਜਿਹੜਾ ਆ ਉਹ ਲਾਸੂਟ ਫਾਈਲ ਹੋਇਆ, ਉਸ ਦਾ ਵੀ ਕਿਤੇ ਨਾ ਕਿਤੇ ਇਸ ਦਾ ਉੱਤੇ ਅਸਰ ਰਿਹਾ। 12,339 ਦੇ ਉੱਤੇ ਇਹ ਬੰਦ ਹੋਇਆ। S&P ਦੇ ਵਿੱਚ 29 ਪੁਆਇੰਟ ਡਿੱਗਿਆ। 3673 ਦੇ ਉੱਤੇ ਕਲੋਜ਼ ਹੋਇਆ। ਸੋਨੇ ਦੀ ਕੀਮਤ $1,843 ਪ੍ਰਤੀ ਆਉਂਸ ਰਹੀ। ਜੀ, ਇੱਕ US ਡਾਲਰ ਦੀ ਜਿਹੜੀ ਕੀਮਤ ਹੈਗੀ ਆ ਉਹ ₹73.73 ਰਹੀ ਆ। ਇੰਡੀਆ ਦੇ ਜੇ ਦੇਖਿਆ ਜਾਵੇ, ਇੱਕ US ਡਾਲਰ ਦੀ ਕੀਮਤ ਜੇ ਕੈਨੇਡਾ ਦੇ ਦੇਖਿਆ ਜਾਵੇ ਉਹ $1 ਤੇ 23 ਸੈਂਟ ਦੇ ਬਰਾਬਰ ਰਹੀ ਹੈਗੀ ਆ। ਇੱਕ ਵਾਰੀ ਫੇਰ ਜਿੰਨੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ ਜਿਹੜੇ ਟਵੀਟ ਕਰਦੇ ਆ, ਅੱਜ ਦਾ ਟਵੀਟ ਜਿਹੜਾ ਕਰਨਾ ਹੈਗਾ ਆ, ਆਪਾਂ ਸ਼ੇਅਰ ਵੀ ਕੀਤਾ ਹੈ ਰਾਜਕਰਮਵੀਰ ਸਿੰਘ ਜੀ ਪੰਜਾਬੀ ਰੇਡੀਓ USA ਦੀ ਫੇਸਬੁੱਕ ਤੇ #ਹਿਊਮਨ ਰਾਈਟਸ ਫਾਰ ਫਾਰਮਰਸ ਤੇ ਦਫਾ ਕਰੋ ਜੀਓ ਨੂੰ। ਇਹ ਦੋ ਜਿਹੜੇ ਟਵੀਟਸ ਆ ਇਹ ਅੱਜ ਚੱਲਣੇ ਹੈਗੇ ਆ। ਸੋ ਹੁਣ ਜਿਸ ਟਾਈਮ ਵੀ ਤੁਹਾਨੂੰ ਟਾਈਮ ਲੱਗਦਾ, ਜਿਨ੍ਹਾਂ ਦੇ ਕੋਲ ਟਵੀਟਰ ਦਾ ਅਕਾਊਂਟ ਹੈਗਾ, ਪਲੀਜ਼ ਕਰੋ। ਤੇ ਇੱਕ ਜ਼ਰੂਰ ਸਵੇਰੇ ਫੇਰ, ਜਿਸ ਤਰ੍ਹਾਂ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਸੀ, ਆਪਣੇ ਜਿੰਨੇ ਵੀ ਭੈਣ ਭਰਾ ਆ ਜਿਹੜੇ ਕੋਈ ਵੀ ਪ੍ਰੋਪਰਟੀ ਓਨ ਕਰਦੇ ਆ, ਤੁਹਾਨੂੰ ਪਤਾ ਵੀ ਸਾਲ 'ਚ 2 ਵਾਰੀ ਪ੍ਰੋਪਰਟੀ ਟੈਕਸ ਦੇਈਦਾ ਆ। ਜਿਹੜਾ ਹੁਣ ਪਹਿਲੀ ਪ੍ਰੋਪਰਟੀ ਟੈਕਸ ਦੀ ਪੇਮੈਂਟ ਆ ਉਹ ਦਸੰਬਰ 10 ਜਿਹੜੀ ਲਾਸਟ ਡੇਟ ਆ, ਜਾਣੀ ਕਿ ਕੱਲ੍ਹ ਨੂੰ ਜੇ ਕੱਲ੍ਹ ਤੱਕ ਉਹਨਾਂ ਨੂੰ ਤੁਸੀਂ ਮੇਲ ਨਾ ਕੀਤੀ, ਜਿਹਦੇ ਉੱਤੇ ਜਿਹੜੀ ਸਟੈਂਪ ਨਾ ਲੱਗੀ ਹੋਈ, ਤੇ ਫੇਰ ਤੁਹਾਨੂੰ ਜਿਹੜਾ ਆ ਉਹ 10% ਫਾਈਨ ਪੈ ਜਾਂਦਾ ਤੇ ਫਾਈਨ ਬਹੁਤ ਜ਼ਿਆਦੇ ਆ। ਸੋ ਜਿਨ੍ਹਾਂ ਨੇ ਸਵੇਰ ਵਾਲਾ ਸ਼ੋਅ ਮਿਸ ਕੀਤਾ ਹੋਊਗਾ, ਪਲੀਜ਼ ਆਪਣੀਆਂ ਮੇਲ ਖੋਲ੍ਹ ਕੇ ਮੇਕ ਸ਼ੋਰ ਕਰ ਲਓ। ਆਪਣੇ ਘਰਾਂ ਦੇ, ਬਿਜ਼ਨਸ ਦੇ, ਬਿਲਡਿੰਗਸ ਦੇ ਜੋ ਵੀ ਪ੍ਰੋਪਰਟੀ ਟੈਕਸ ਹੈਗੇ ਆ ਉਹ ਤੁਸੀਂ ਔਨਲਾਈਨ ਜਾ ਕੇ ਪੇ ਕਰ ਸਕਦੇ ਹੈਗੇ ਆ, ਜਾਂ ਉਹਨੂੰ ਮੇਕ ਸ਼ੋਰ ਕਰਿਓ ਕੱਲ੍ਹ ਦੀ ਡੇਟ ਦੇ ਵਿੱਚ ਮੇਲ ਹੋ ਜਾਏ ਤਾਂ ਕਿ ਤੁਸੀਂ ਫਾਈਨ ਤੋਂ ਬਚ ਜਾਓ। ਜੀ, ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।